ਜਦੋਂ ਭੁੱਖ ਲੱਗਣੀ ਆ ਦੰਦੀਆਂ ਕੋਠੀਆਂ ਤੇ ਇੱਟਾਂ ਨੂੰ ਨਹੀਂ ਵੱਢ ਹੋਣੀਆਂ ਆਨੇ ਨੇ ਖੇਤਾਂ 'ਚੋਂ ਪਿੰਡਾਂ ਵਿੱਚ ਚਲ ਜਾਓ ਇੱਕ ਇੱਕ ਬਜ਼ੁਰਗ ਕੱਲਾ ਅੰਦਰ ਮਾਂ ਬਾਪ ਬੈਠਾ ਧੀ ਪੁੱਤ ਦੋ ਬੱਚੇ ਦੋਨੋਂ ਬਾਹਰ ਰਹਿਣਾ ਕਿਨੇ ਆ ਇਹ ਆ ਜਿਹੜੇ ਪ੍ਰਵਾਸੀ ਭਈਏ ਨੇ ਜਿਹੜੇ ਹਰਿਆਣਵੀ ਨੇ ਮੈਂ 1.5 ਖੱਤੇ ਦਾ ਮਾਲਕ ਆ ਭਾਜੀ ਮੇਰੇ ਪਿੰਡ ਦੇ 20 ਖੇਤਾਂ ਵਾਲੇ ਘਰ ਬੈਠੇ ਨੇ ਆ ਇੱਕ ਟਰੈਕਟਰ ਤੁਹਾਡੇ ਸਾਹਮਣੇ ਖੜਾ ਇਸ ਵੇਲੇ ਇਹ 10 ਲੱਖ ਦੇ ਨੇੜੇ ਤੇੜੇ ਆ ਵਿਆਜ ਵੀ ਪਾ ਕੇ ਟਰੈਕਟਰਾਂ ਦਾ ਅੱਛਾ ਜੀ ਕੱਲਾ ਜ਼ਿਮੀਂਦਾਰ ਨਹੀਂ ਮਰਨਾ ਉਹ ਕੰਪਨੀ ਵੀ ਮਰਨੀ ਆ ਸਹੀ ਗੱਲ ਹੈ ਜਿਹੜਾ ਟਰੈਕਟਰ ਆ ਉਹ ਸਪੇਅਰ ਪਾਰਟ ਵਾਲਾ ਵੀ ਮਰਨਾ ਜਿਹੜਾ ਬਾਜ਼ਾਰ ਵਿੱਚ ਬੈਠਾ ਲਾਲਾ ਜਿਹੜਾ ਸਾਨੂੰ ਸਪੇਅਰ ਪਾਰਟ ਬਣਾ ਮੈਂ ਬਹੁਤ ਇਹਨੂੰ ਜਾਣਦਾ ਜਲੰਧਰ ਚ ਭਾਰਤਵਾਜ ਵਰਗਿਆਂ ਨੂੰ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਵੇ ਹਵਾ ਦਾ ਜ਼ੋਰ ਹੋਵੇ ਮੋਰੇ ਖੜੀਆਂ ਕਣਕਾਂ ਵੀ ਤਬਾਹ ਕਰ ਦਿੰਦੀ ਆ ਉਹ ਇਹ ਜਿਨ੍ਹਾਂ ਦੀਆਂ ਜ਼ਮੀਨਾਂ ਅੱਜ ਜਾ ਰਹੀਆਂ ਨੇ ਉਹਨਾਂ ਨੂੰ ਤਾਂ ਦੁੱਖ ਹੈ ਜਿਹੜਾਂ ਦੀਆਂ ਨਹੀਂ ਹਾਲੇ ਆਈਆਂ ਪਾਲਿਸੀ ਤੋਂ ਕਹਿੰਦੇ ਖੈਰ ਸ਼ਾਇਦ ਸਾਡੀਆਂ ਨਹੀਂ ਆਉਣੀਆਂ ਜਿਹੜੇ ਖੁੱਲੇ ਲੋਕ ਮਜ਼ਦੂਰ ਆ ਉਹ ਹਾਲੇ ਸਾਥ ਨਹੀਂ ਦੇ ਰਹੇ ਕਿਉਂਕਿ ਉਹਨਾਂ ਨੂੰ ਆਟੇ ਦਾਲ ਦੀ ਸਕੀਮ ਨੇ ਉਹਨਾਂ ਦੀ ਮੱਤ ਮਾਰੀ ਆ ਉਹ ਹੋਟਲ ਬਣਦਾ ਇਹਨੂੰ 25 ਸਾਲ ਹੋ ਗਏ ਐਂ ਹੀ ਖੜਾ ਇਹਨੂੰ ਪਹਿਲਾਂ ਵਿਕਸਿਤ ਕਰ ਲੈਣ ਇਹ ਤਾਂ ਕਿਸੇ ਪ੍ਰਾਈਵੇਟ ਪਰਸਨ ਦਾ ਕਿਸੇ ਦਾ ਵੀ ਹੋਵੇ ਤਰੱਕੀ ਤਾਂ ਦੇਸ਼ ਦੀ ਹੁੰਦੀ ਆ ਇਹ ਕਿਉਂ ਖੜਾ ਇਹ ਰਾਜਸੀ ਲੋਕਾਂ ਦੇ ਲੀਡਰਾਂ ਦੇ ਹਿੱਸਿਆਂ ਦੀ ਬਦੌਲਤ ਖੜਾ ਇਹ ਚ ਹਿੱਸੇ ਮੰਗੇ ਸੀ ਅਗਲਿਆਂ ਨੇ ਬੰਦ ਕਰਤਾ ਕਹਿੰਦੇ ਹਿੱਸਾ ਨਹੀਂ ਦੇਣਾ ਬਣਾਉਣਾ ਨਹੀਂ ਪ੍ਰਦੇਸ਼ ਦੇ ਪੰਜਾਬ ਦੇ ਸੂਬੇ ਦੇ ਅੰਦਰ ਬੱਕਰੀਆਂ ਦੀ ਮੰਡੀ ਲੱਗਦੀ ਆ ਨਾ ਬੱਕਰੀਆਂ ਦੀ ਮੰਡੀ 'ਚ ਭਗਵੰਤ ਮਾਨ ਦੇ ਬੰਦੇ ਹਿੱਸੇਦਾਰੀ ਮੰਗਦੇ ਆ ਇੱਕ ਟਰੈਕਟਰ ਦੇ ਸਪੇਅਰ ਪਾਰਟ ਨੜ ਤੋਂ ਲੈ ਕੇ ਮੁਗਲਾਂ ਤੱਕ ਕਿੰਨਾ ਜਿਹੜਾ ਖਰਚ ਆਇਆ ਉਹ ਟਰੈਕਟਰਾਂ ਦੇ ਪੰਜਾਬ ਦੇ ਟਰੈਕਟਰ ਕਿੰਨਾ ਡੀਜ਼ਲ ਖਰਚਦੇ ਨੇ ਉਹ ਡੀਜ਼ਲ ਕਿੰਨਾ ਟੈਕਸ ਭਰਦਾ ਪੰਜਾਬ ਸਰਕਾਰ ਨੂੰ ਆੜਤੀਆਂ ਦੇ ਅਸੀਂ ਮੈਂ ਸਿੱਧਾ ਬਿਆਨ ਦਿੰਦਾ ਸ਼ਾਇਦ ਮੇਰੀ ਗੱਲ ਕਿਸੇ ਆੜਤੀਆਂ ਨੂੰ ਚੁੱਪ ਜਾਵੇ ਅਸੀਂ ਆੜਤੀਆਂ ਦੇ ਪੱਖ 'ਚ ਨਹੀਂ ਅੱਜ ਆੜਤੀਆ 268 ਰੁਪਏ ਦਾ ਬੋਰਾ ਸਾਨੂੰ 300 ਨੂੰ ਦਿੰਦਾ ਤੇ ਨਾਲ ਕੀ ਕਹਿੰਦਾ ਦਵਾਈ ਚੱਕ ਧੱਕੇ ਨਾ ਦਿੰਦਾ ਉਹ ਆੜਤੀਆ ਸਾਡੇ ਕਦਮ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਏਕੇ ਦੀ ਤਸਵੀਰ ਇਸ ਸਮੇਂ ਤੁਸੀਂ ਦੇਖ ਰਹੇ ਹੋ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸੜਕਾਂ ਤੇ ਆਪਣੇ ਪੁੱਤਾਂ ਵਰਗੇ ਟਰੈਕਟਰ ਲੈ ਕੇ ਕਿਸਾਨ ਡਟ ਗਏ ਨੇ ਮੇਰੇ ਨਾਲ ਨਿਹੰਗ ਸਿੰਘ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਂਝ ਪਾਇਓ ਅਕਸਰ ਤੁਹਾਨੂੰ ਆਪਾਂ ਦੇਖਦੇ ਆ ਕਿਸਾਨੀ ਸੰਬੰਧਿਤ ਅੰਦੋਲਨਾਂ ਦੇ ਵਿੱਚ ਇਹ ਨਵਾਂ ਸ਼ਗੂਫਾ ਛੱਡਿਆ ਸਰਕਾਰ ਨੇ ਕਹਿੰਦੇ ਵੀ ਆਪਾਂ ਲੈਂਡ ਪੂਲ ਕਰਨੀ ਹੈ ਆਪਾਂ ਘਰ ਬਣਾਉਣੇ ਨੇ ਤੇ ਅੱਜ ਜਿਸ ਤਰੀਕੇ ਦੇ ਲੋਕ ਸੜਕਾਂ ਤੇ ਨਿਕਲੇ ਨੇ ਕਿਸਾਨ ਸੜਕਾਂ ਤੇ ਨਿਕਲੇ ਨੇ ਕੰਮ ਧੰਦਾ ਛੱਡ ਕੇ ਕੀ ਲੱਗਦਾ ਕਿੰਨਾ ਕੁ ਟਾਈਮ ਟਿਕੂ ਪਾਲਿਸੀ ਟਿਕਣੀ ਨਹੀਂ ਹੈ ਕਿਉਂਕਿ ਇੱਥੇ ਨਾ ਤਾਂ ਅਬਦਾਲੀ ਨਾਦਰ ਸ਼ਾਹ ਵਰਗੇ ਟਿਕੇ ਨਾ ਤੇ ਅੰਗਰੇਜ਼ ਟਿਕੇ ਇਹ ਦੇਸੀ ਗੋਰੇ ਆ ਉਹ ਵੀ ਉਹ ਲੋਕ ਸੀ ਜਿਨ੍ਹਾਂ ਦੇ ਕੋਲੇ ਬੜੀਆਂ ਤਕੜੀਆਂ ਪਾਵਰਾਂ ਸੀ ਇਹਦੇ ਕੋਲੇ ਤਾਂ 5 ਸਾਲ ਦਾ ਗਜੂਫਾ ਸੀ ਜੇ ਤੋਂ 1.5 ਸਾਲ ਦਾ ਰਹਿ ਗਿਆ ਆਪਾਂ ਉਹ ਵੀ 1.5 ਸਾਲ ਦਾ ਜਿਹੜਾ ਇਹਦਾ ਉਹ ਲੈ ਲੈਣਾ ਆਉਣ ਵਾਲੇ ਟਾਈਮ 'ਚ 100% ਆ ਕਿ ਲੋਕਾਂ ਨੇ ਵੋਟਾਂ ਤੱਕ ਨਹੀਂ ਪਾਉਣੀਆਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਦੇਸ਼ ਆ ਸੂਬਾ ਆ ਇੱਥੇ ਖੇਤੀ ਪਹਿਲ ਦੇ ਆਧਾਰ ਤੇ ਆ ਜੇ ਖੇਤੀ ਦੇ ਉੱਤੇ ਕੋਈ ਗੱਲ ਆਉਂਦੀ ਆ ਖੇਤੀ ਤੇ ਕੋਈ ਮਸਲਾ ਖੜਦਾ ਆ ਤਾਂ ਪੰਜਾਬ ਦੇ ਲੋਕ ਇਕਜੁੱਟ ਆ ਠੀਕ ਹੈ ਉਹਦੀਆਂ 92 ਮੂਰਤੀਆਂ ਹਾਲੇ ਨਹੀਂ ਭੌਂਕੀਆਂ ਭੌਂਕਣਗੇ ਕੁਛ ਨਾ ਕੁਛ ਨਾ ਬੋਲੇ ਬੁਲਾਵਾਂਗੇ ਨੰਗੇ ਕਰ ਕਰਕੇ ਜਦੋਂ ਪਿੰਡਾਂ 'ਚੋਂ ਡਾਂਗ ਫੇਰ ਕੇ ਭਜਾਏ ਨਾ ਫਿਰ ਉਹ ਵੀ ਬੋਲਣਗੇ ਵੀ ਇਹ ਪਾਲਿਸੀ ਗਲਤ ਆ ਆਪ ਕਹਿਣਗੇ ਅਸੀਂ ਮੂੰਹੋਂ ਕਹਾਵਾਂਗੇ ਇਹਨਾਂ ਦੇ ਆ ਜਿਹੜਾ ਲੋਕਾਂ ਦੇ ਇਕੱਠ ਨਿਕਲੇ ਸੜਕਾਂ ਤੇ ਇਹਨਾਂ ਨੇ ਥੋੜੇ ਦਿਨਾਂ ਤੱਕ ਲੈਂਡ ਪੂਲਿੰਗ ਪਾਲਿਸੀ ਦੀ ਹੂਕ ਹੈ ਜਿਹੜੀ ਹਵਾਇਆ ਕੱਢ ਦੇਣੀ ਹਵਾ ਕੱਢ ਦੇਣੀ ਜਾਂ ਨਿਕਲ ਗਈ ਮੰਨ ਲਈਏ ਕੱਢੀ ਆ ਜਾਂ ਸਮਝਦਾ ਨਿਕਲੀ ਆ ਕਿਉਂਕਿ ਹਾਲੇ ਸਰਕਾਰ ਨੇ ਹੱਥ ਕੰਡੇ ਅਪਣਾਉਣੇ ਆ ਆਪਾਂ ਸਰਕਾਰ ਨੂੰ ਇਹਨਾਂ ਹਲਕਾ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਕੋਲ ਮਸ਼ੀਨਰੀ ਆ ਪਾਵਰ ਆ ਉਹਨੇ ਹੱਥ ਕੰਡੇ ਅਪਣਾਉਣੇ ਆ ਇਹ ਸੰਘਰਸ਼ ਹੋ ਸਕਦਾ ਲੰਮਾ ਵੀ ਚੱਲੇ ਜੇਕਰ ਕਿਸਾਨ ਖਿਲਾਫ ਨੇ ਕੋਈ ਸਾਹਮਣੇ ਆ ਨਹੀਂ ਰਿਹਾ ਜਿਹੜਾ ਕਹਿੰਦਾ ਮੈਨੂੰ ਘਰ ਚਾਹੀਦਾ ਤਾਂ ਫਿਰ ਪਾਲਿਸੀ ਹੈਗੀ ਕਿਹਦੇ ਲਈ ਹੈ ਕਿਹਦਾ ਦਿਮਾਗ ਹੈ ਇਹਦੇ ਪਿੱਛੇ ਇਹ ਪਾਲਿਸੀ ਗਲਾਡਾ ਤੇ ਕਮਾਂਡਾ ਲਈ ਆ ਇਹ ਪਾਲਿਸੀ ਅਡਾਨੀਆਂ ਅੰਬਾਨੀਆਂ ਲਈ ਆ ਇਹ ਪਾਲਿਸੀ ਵੱਡਿਆਂ ਲੋਕਾਂ ਲਈ ਵੱਡੀਆਂ ਏਜੰਸੀਆਂ ਲਈ ਸਾਡੇ ਲਈ ਥੋੜਾ ਪਾਲਿਸੀ ਇਹ ਜ਼ਿਮੀਂਦਾਰ ਤਾਂ ਪਹਿਲਾਂ ਹੀ ਮਰਿਆ ਹੋਇਆ ਜਿਹਨਾਂ ਕਰਕੇ ਉਹ ਸਰਵਾਈਵ ਕਰਦਾ ਜ਼ਮੀਨ ਕਰਕੇ ਨਹੀਂ ਉਹ ਵੀ ਖੋ ਲੈਣੀ ਆ ਦੂਜੀ ਗੱਲ ਇਹ ਹੈ ਜੇ ਪਾਲਿਸੀ ਦੀ ਜਿਹੜੇ ਲੋਕ ਹਮਾਇਤ ਕਰਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਇੱਕ ਬੇਨਤੀ ਆ ਭਾਜੀ ਜਿਨ੍ਹਾਂ ਲੋਕਾਂ ਦੀ ਜ਼ਮੀਨ ਲੈਂਡ ਪਾਲਿਸੀ 'ਚ ਆ ਗਈ ਆ ਤੁਸੀਂ ਉਹਨਾਂ ਨਾਲ ਆਪਣੀ ਜ਼ਮੀਨ ਤਬਦੀਲ ਕਰ ਲਓ ਉਹਨਾਂ ਨੂੰ ਆਪਣੀ ਜ਼ਮੀਨ 'ਚ ਦੇ ਦਿਓ ਤੁਸੀਂ ਸਰਕਾਰ ਦਾ ਸਾਥ ਦੇ ਦਿਓ ਸਾਨੂੰ ਇਤਰਾਜ਼ ਕੋਈ ਨਹੀਂ ਕਰੋੜਪਤੀ ਬਣ ਜਾਓ ਤੁਸੀਂ ਕਰੋੜਪਤੀ ਬਣ ਜਾਓ ਜਿਹੜੇ ਕਹਿੰਦੇ ਜ਼ਮੀਨ ਸਹੀ ਆ ਪਾਲਿਸੀ ਵਧੀਆ ਆ ਦੂਜੇ ਨੰਬਰ ਤੇ ਜਿਹੜੇ ਜ਼ਿਮੀਂਦਾਰ ਹਾਲੇ ਘਰਾਂ 'ਚੋਂ ਨਹੀਂ ਨਿਕਲੇ ਉਹਨਾਂ ਨੂੰ ਬੇਨਤੀ ਹੈ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਵੇ ਹਵਾ ਦਾ ਜ਼ੋਰ ਹੋਵੇ ਮੋਰੇ ਖੜੀਆਂ ਕਣਕਾਂ ਵੀ ਤਬਾਹ ਕਰ ਦਿੰਦੀ ਆ ਉਹ ਇਹ ਜਿਨ੍ਹਾਂ ਦੀਆਂ ਜ਼ਮੀਨਾਂ ਅੱਜ ਜਾ ਰਹੀਆਂ ਨੇ ਉਹਨਾਂ ਨੂੰ ਤਾਂ ਦੁੱਖ ਹੈ ਜਿਹੜਾਂ ਦੀਆਂ ਨਹੀਂ ਹਾਲੇ ਆਈਆਂ ਪਾਲਿਸੀ ਤੋਂ ਕਹਿੰਦੇ ਖੈਰ ਸ਼ਾਇਦ ਸਾਡੀਆਂ ਨਹੀਂ ਆਉਣੀਆਂ ਅੱਜ ਅਸੀਂ ਸੜਕਾਂ ਤੇ ਆ ਯਾਦ ਰੱਖੋ ਜਿਹੜੇ ਘਰਾਂ 'ਚ ਬੈਠੇ ਥੋੜੇ ਦਿਨਾਂ ਨੂੰ ਇਹ ਵੀ ਸੜਕਾਂ ਤੋਂ ਨੇ ਛੱਡਣਾ ਨਹੀਂ ਕਿਸੇ ਦਾ ਵੀ ਨਹੀਂ ਜੇ ਅੱਜ ਇਹਨਾਂ ਦੇ ਮੋਹਰੇ ਆਪਾਂ ਨਾ ਖੜੇ ਅੱਛਾ ਕਿਸਾਨ ਤਾਂ ਲੜਾਈ ਲੜ ਲੈਂਦਾ ਆਪਣੀ ਜਾਣਾ ਤਾਂ ਠੱਗਿਆ ਇਹਦੇ 'ਚ ਮਜ਼ਦੂਰ ਵੀ ਹੈ
ਮਜ਼ਦੂਰਾਂ ਦਾ ਕਿੱਦਾਂ ਦਾ ਰੋਲ ਦੇਖਦੇ ਹੋ? ਅਸੀਂ ਨਾਰਾ ਲਾਉਨੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜਾਂ ਮੇਰੇ ਪਿੰਡ ਚੱਲ ਜਾਓ ਰਸੂਲਪੁਰ, ਇਸ ਵੇਲੇ 3 ਚੌਂਕ ਆ, 3 ਚੌਂਕਾਂ 'ਚ 20 25 ਬੰਦਿਆਂ ਦੀ ਢਾਣੀ ਲੱਗੀ ਆ। ਕੋਈ ਆਇਆ ਹੋਵੇ ਸਾਡੇ ਨਾਲ, ਲੜਨਾ ਸਾਨੂੰ ਹੀ ਪੈਣਾ। ਇਹ ਗੱਲ 100% ਸ਼ੋਰ ਆ। ਮਜ਼ਦੂਰ ਜਥੇਬੰਦੀਆਂ ਉਹ ਆਈਆਂ ਜਿਹੜੀਆਂ ਜਥੇਬੰਦਕ ਢਾਂਚੇ ਅੰਦਰ ਵੱਜੀਆਂ ਹੋਈਆਂ ਜਥੇਬੰਦੀਆਂ। ਜਿਹੜੇ ਖੁੱਲੇ ਲੋਕ ਮਜ਼ਦੂਰ ਆ ਉਹ ਹਾਲੇ ਸਾਥ ਨਹੀਂ ਦੇ ਰਹੇ, ਕਿਉਂਕਿ ਉਹਨਾਂ ਨੂੰ ਆਟੇ ਦਾਲ ਦੀ ਸਕੀਮ ਨੇ ਉਹਨਾਂ ਦੀ ਮੱਤ ਮਾਰੀ ਆ। ਜਦੋਂ ਮੋਹਰੇ ਉਹ ਸਕੀਮਾਂ ਵੀ ਬੰਦ ਹੋਣੀਆਂ ਆ। ਕਿਉਂ ਹੋਣੀਆਂ? ਜਦ ਫਸਲਾਂ ਲਈ ਜ਼ਮੀਨੇ ਰਹਿਣੀ, ਸਕੀਮ ਕਾਹਤੋਂ ਚੱਲਣੀ ਆ? ਦਾਣੇ ਕਿੱਥੋਂ ਆਉਣਗੇ? ਦਾਣੇ ਕਿੱਥੋਂ ਆਉਣੇ ਆ? ਗੱਲ ਤਾਂ ਹੌਲੀ ਹੌਲੀ ਸਾਰਾ ਕੁਝ ਨਹੀਂ ਗਰਾਸ ਲਿਆ ਆ। ਅੱਜ ਗੱਲ ਇੱਥੇ ਆ ਵੀ ਜਿਹੜੇ ਲੋਕ ਚੁੱਪ ਰਹੇ ਉਹ ਕੱਲ ਨੂੰ ਆਪਣੀ ਪੀੜ੍ਹੀਆਂ ਨੂੰ, ਆਪਣੀਆਂ ਨਸਲਾਂ ਨੂੰ ਕੋਈ ਜਵਾਬ ਦੇਣਦਾਰ ਨਹੀਂ ਰਹਿਣਗੇ, ਕਿਉਂਕਿ ਜਵਾਬ ਦੇ ਹੀ ਨਹੀਂ ਸਕਦੇ। ਅੱਛਾ, ਇੱਕ ਗੱਲ, ਵਾਹੀਯੋਗ ਨਵੀਂ ਜ਼ਮੀਨ ਹੀ ਕਿਉਂ? ਜਿਹੜੀਆਂ ਪਹਿਲਾਂ ਹੀ ਨਹੀਂ ਵਿਕਸਿਤ ਹੋਈਆਂ ਉਹਨਾਂ ਵੱਲ ਧਿਆਨ ਕਿਉਂ ਨਹੀਂ ਜਾਂਦਾ? ਦੇਖੋ ਭਾਜੀ, ਇਹ ਪਹਿਲਾਂ ਆਪਾਂ ਗੱਲ ਕੀਤੀ ਆ ਵੀ ਜਦੋਂ ਕੋਈ ਸਰਕਾਰ ਆਉਂਦੀ ਆ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਰਦੀ ਆ ਲੋਕਾਂ ਦੀ ਨਜ਼ਰ 'ਚ ਆਉਣ ਦੇ ਲਈ। ਭਗਵੰਤ ਮਾਨ ਨੇ ਇਹ ਗੱਲ ਕੀਤੀ ਸੀ ਵੀ ਅਸੀਂ ਪਤਾ ਨਹੀਂ ਕਿਹੜਿਆਂ ਲੋਕਾਂ ਨੂੰ ਖੁਸ਼ ਕਰ ਲੈਣਾ। ਹਾਂ, ਅਡਾਨੀਆਂ ਬਾਨੀਆਂ ਨੂੰ ਕਰ ਲੂ, ਮੋਦੀ ਨੂੰ ਖੁਸ਼ ਕਰ ਲੂ। ਜਿਹੜੇ ਲੋਕ ਨੇ ਜ਼ਮੀਨਾਂ 'ਚ ਰਹਿੰਦੇ ਨੇ, ਜਿਨ੍ਹਾਂ ਦੇ ਘਰ ਵਸੇ ਨੇ, ਜਿਹੜਿਆਂ ਨੇ ਪੀੜ੍ਹੀਆਂ ਉਹਨਾਂ ਜ਼ਮੀਨਾਂ ਤੋਂ ਪਾਲੀਆਂ, ਉਹਨਾਂ ਦੀ ਵਿਰਾਸਤੀ ਜ਼ਮੀਨ ਹੈ, ਉਹ ਐਵੇਂ ਤਾਂ ਨਹੀਂ ਛੱਡਣ ਲੱਗੇ। ਹੁਣ ਵਿਰਾਸਤੀ ਜ਼ਮੀਨਾਂ ਨੇ ਸਾਡੀਆਂ ਇਹ। ਔਰ ਕੋਰਟ ਦਾ ਵੀ ਆਰਡਰ ਆ, ਜਿਹੜੀ ਜ਼ਮੀਨ 'ਚ 1 ਤੋਂ 2 ਫਸਲਾਂ ਹੁੰਦੀਆਂ ਨੇ ਉਹ ਜ਼ਮੀਨ ਤੁਸੀਂ ਅਕਵਾਇਰ ਨਹੀਂ ਕਰ ਸਕਦੇ, ਫਿਰ ਵੀ ਅਕਵਾਇਰ ਕਰ ਰਹੇ ਨੇ। ਕੀ ਗੱਲ ਵੇ? ਕੋਰਟ ਦੇ ਆਰਡਰਾਂ ਨੂੰ ਵੀ ਤਾਕ ਤੇ ਟੰਗਿਆ ਗਿਆ। ਤੇ ਜਿਹੜੀਆਂ ਪਹਿਲਾਂ ਇੰਨੇ ਸਾਲਾਂ ਦੀਆਂ ਕਲੋਨੀਆਂ ਬਣੀਆਂ ਪਈਆਂ ਉਹ ਵਿਕਸਿਤ ਨਹੀਂ ਹੋਈਆਂ। ਆ ਤੁਸੀਂ ਇੱਥੇ ਨਿਗਾਹ ਮਾਰ ਲਓ, ਅੱਜ ਤੈਨੂੰ ਕੈਮਰਾ ਭਾਜੀ ਘੁਮਾਇਓ ਤੈਨੂੰ। ਉਹ ਹੋਟਲ ਬਣਦਾ ਇਹਨੂੰ 25 ਸਾਲ ਹੋ ਗਏ, ਐਂ ਹੀ ਖੜਾ। ਇਹਨੂੰ ਪਹਿਲਾਂ ਵਿਕਸਿਤ ਕਰ ਲੈਣ। ਇਹ ਤਾਂ ਕਿਸੇ ਪ੍ਰਾਈਵੇਟ ਪਰਸਨ ਦਾ ਹੋਊਗਾ, ਕਿਸੇ ਦਾ ਵੀ ਹੋਵੇ। ਤਰੱਕੀ ਤਾਂ ਦੇਸ਼ ਦੀ ਹੁੰਦੀ ਆ। ਇਹ ਕਿਉਂ ਖੜਾ? ਇਹ ਰਾਜਸੀ ਲੋਕਾਂ ਦੇ ਲੀਡਰਾਂ ਦੇ ਹਿੱਸਿਆਂ ਦੀ ਬਦੌਲਤ ਖੜਾ। ਇਹ 'ਚ ਹਿੱਸੇ ਮੰਗੇ ਸੀ, ਅਗਲਿਆਂ ਨੇ ਬੰਦ ਕਰਤਾ, ਕਹਿੰਦੇ ਹਿੱਸਾ ਨਹੀਂ ਦੇਣਾ, ਬਣਾਉਣਾ ਨਹੀਂ। ਅੱਛਾ ਜੀ, ਇਹ ਹਿੱਸੇਬਾਜ਼ੀ ਦਾ ਚੱਕਰ ਆ। ਹੁਣ ਆਮ ਆਦਮੀ ਪਾਰਟੀ ਨੇ ਕੱਲ੍ਹ ਥੋੜੇ ਦਿਨਾਂ ਚੱਕ ਉਹਨਾਂ ਦਾ ਬਿਆਨ ਹੋਰ ਨਿਕਲ ਕੇ ਸਾਹਮਣੇ ਆਇਆ। ਜਿਹੜੀ ਭਾਰਤ ਦੇਸ਼ ਦੇ ਪੰਜਾਬ ਦੇ ਸੂਬੇ ਦੇ ਅੰਦਰ ਬੱਕਰੀਆਂ ਦੀ ਮੰਡੀ ਲੱਗਦੀ ਆ ਨਾ, ਬੱਕਰੀਆਂ ਦੀ ਮੰਡੀ 'ਚ ਭਗਵੰਤ ਮਾਨ ਦੇ ਬੰਦੇ ਹਿੱਸੇਦਾਰੀ ਮੰਗਦੇ ਆ। ਅੱਛਾ ਜੀ, ਬੱਕਰੀਆਂ ਦੀ ਮੰਡੀ ਜਿਹੜੀ ਲੱਗਦੀ ਆ ਉਹਦੇ ਵਿੱਚੋਂ। ਹੁਣ ਤੁਸੀਂ ਇਹ ਸੋਚ ਲਓ ਵੀ ਨਹੀਂ, ਜ਼ਮੀਨਾਂ ਵੇਚ ਕੇ ਸਾਰਾ ਕੁਝ ਵੇਚ ਕੇ 1.5 ਸਾਲ ਵਿੱਚ ਇਹਨਾਂ ਨੇ ਲਾਂਭੇ ਹੋ ਜਾਣਾ। ਇਹਨਾਂ ਦੇ ਜਿਹੜੇ ਵੱਡੇ ਵੱਡੇ ਜ਼ਮੀਨਾਂ ਵੇਚਣ ਵਾਲੇ ਆ ਉਹ ਵਿਜੈ ਮਾਲੀਆ ਵਾਂਗੂ ਬਾਹਰ ਭੱਜ ਜਾਣੇ ਨੇ, ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਪੈਸਾ ਜਿਹੜਾ ਬਾਹਰਲੀਆਂ ਕੰਟਰੀਆਂ 'ਚ ਸੇਵ ਕਰ ਲਿਆ। ਤੇ ਕੱਲ ਨੂੰ ਉਹ ਸਾਨੂੰ ਕਿੱਥੋਂ ਲੱਭਣੇ ਆ, ਉਹਨਾਂ ਨੂੰ ਕਿੱਥੋਂ ਫੜ ਲੈਣਾ ਸੀ। ਅੱਛਾ, ਟਰੈਕਟਰ ਪੁੱਤ ਹੁੰਦਾ ਕਿਸਾਨ ਦਾ। ਅੱਜ ਆਪਣੇ ਪੁੱਤਾਂ ਵਰਗੇ ਟਰੈਕਟਰਾਂ ਨੂੰ ਲੈ ਕੇ ਜਦੋਂ ਸੜਕਾਂ ਤੇ ਨੇ ਕਿਸਾਨ, ਤਾਂ ਇਹ ਤਾਂ ਲੜਾਈ ਲੜ ਸਕਦੇ ਨੇ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਲੜ ਵੀ ਰਹੇ ਨੇ, ਟਰੈਕਟਰ ਲੈ ਕੇ ਵੀ ਆਏ ਨੇ। ਇੱਕ ਸਿੰਬੋਲਿਕ ਤਰੀਕਾ ਹੁੰਦਾ ਦੁਨੀਆ ਨੂੰ ਦੱਸਣ ਦਾ ਵੀ ਅਸੀਂ ਆਹ ਕੁਝ ਕਰ ਰਹੇ ਹਾਂ। ਪਰ ਉਸ ਵਿਅਕਤੀ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਜਿਹਨੂੰ ਅਸਲ 'ਚ ਦੱਸਣਾ, ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਤਾਕਤ ਹੈ ਜਿਹੜੀ ਉਹਨੂੰ ਪਤਾ ਹੀ ਨਹੀਂ ਲੱਗਣਾ ਦੇਣਾ ਚਾਹੁੰਦੀ, ਜਾਂ ਫਿਰ ਉਹਨੂੰ ਫੈਸਲਾ ਲੈਣ ਨਹੀਂ ਦੇਣਾ ਚਾਹੁੰਦੀ? ਤੁਸੀਂ ਟਰੈਕਟਰ ਦੀ ਗੱਲ ਕੀਤੀ ਆ। ਫੈਸਲੇ ਤਾਂ ਚਲੋ ਜੀ ਜਿਹੜੇ ਬੰਦੇ ਲੜਦੇ ਆ ਉਹਨਾਂ ਹੀ ਲੈਣੇ ਆ। ਜਿਹੜੇ ਘਰਾਂ 'ਚ ਬੈਠੇ ਡਰਪੋਕ ਉਹਨਾਂ ਫੈਸਲੇ ਨਹੀਂ ਲੈਣੇ। ਆ ਇੱਕ ਟਰੈਕਟਰ ਤੁਹਾਡੇ ਸਾਹਮਣੇ ਖੜਾ ਹੈ ਇਸ ਵੇਲੇ, ਇਹ 10 ਲੱਖ ਦੇ ਨੇੜੇ ਤੇੜੇ ਆ ਵਿਆਜ ਬੂਜ ਪਾ ਕੇ ਟਰੈਕਟਰ ਆਉਂਦਾ। ਅੱਛਾ ਜੀ, ਕੱਲਾ ਜ਼ਿਮੀਂਦਾਰ ਨਹੀਂ ਮਰਨਾ, ਉਹ ਕੰਪਨੀ ਵੀ ਮਰਨੀ ਆ। ਸਹੀ ਗੱਲ ਹੈ। ਜਿਹਦਾ ਟਰੈਕਟਰ ਆ ਉਹ ਸਪੇਅਰ ਪਾਰਟ ਵਾਲਾ ਵੀ ਮਰਨਾ, ਜਿਹੜਾ ਬਾਜ਼ਾਰ ਵਿੱਚ ਬੈਠਾ ਲਾਲਾ, ਜਿਹੜਾ ਸਾਨੂੰ ਸਪੇਅਰ ਪਾਰਟ ਬਣਾ। ਮੈਂ ਬਹੁਤਿਆਂ ਨੂੰ ਜਾਣਦਾ ਜਲੰਧਰ 'ਚ, ਭਾਰਤਵਾਜ ਵਰਗਿਆਂ ਨੂੰ, ਵੱਡੀਆਂ ਵੱਡੀਆਂ ਏਜੰਸੀਆਂ ਜਾ ਕੇ ਵੇਖ ਲਓ, ਅੱਜ ਦੁਕਾਨਾਂ ਖੁੱਲੀਆਂ। ਖੇਤੀਯੋਗ ਸੰਦ ਜਿਹੜੇ ਬਣਾਉਂਦੇ ਨੇ ਉਹ ਵੀ ਮਰਨਗੇ ਖੇਤੀ 'ਚ। ਭਾਜੀ ਜਿੰਨਾ ਲੋਹਾ ਇਸ ਵੇਲੇ ਇੰਡਸਟਰੀ ਵਿੱਚ, ਖੇਤੀ ਇੰਡਸਟਰੀ ਵਿੱਚ ਆ ਰਿਹਾ, ਟਰਾਲੀਆਂ ਨੂੰ, ਤਵੀਆਂ, ਹਲਾਂ, ਸੁਹਾਗਿਆਂ ਨੂੰ ਲਾ ਕੇ ਨਵੇਂ ਮੋਡੀਫਾਈ ਹੋ ਕੇ ਸਾਡੇ ਸੰਦ ਬਣ ਕੇ ਆ ਰਹੇ ਨੇ, ਉਹ ਸਾਰੇ ਮਰਨੇ ਨੇ। ਇੱਕ ਟਰੈਕਟਰ ਦੇ ਸਪੇਅਰ ਪਾਰਟ ਨਟ ਤੋਂ ਲੈ ਕੇ ਮੁਗਲ ਤੱਕ ਕਿੰਨਾ ਜਿਹੜਾ ਖਰਚ ਆਇਆ ਉਹ ਟਰੈਕਟਰਾਂ ਦੇ। ਪੰਜਾਬ ਦੇ ਟਰੈਕਟਰ ਕਿੰਨਾ ਡੀਜ਼ਲ ਖਰਚਦੇ ਨੇ, ਉਹ ਡੀਜ਼ਲ ਕਿੰਨਾ ਟੈਕਸ ਭਰਦਾ ਪੰਜਾਬ ਸਰਕਾਰ ਨੂੰ, ਉਹ ਵੀ ਤਾਂ ਜਾਣਾ। ਉਹ ਗਿਣਤੀ 'ਚ ਨਹੀਂ ਆਉਂਦਾ। ਬਹੁਤ ਬੜੀ ਲੰਬੀ ਚੀਜ਼ ਆ। ਇਹਦੇ ਤੇ ਇੱਕ ਬਹੁਤ ਵੱਡਾ ਲੰਬਾ ਡਿਬੇਟ ਕਰਨ ਵਾਲਾ। ਇਹਦੇ ਨਾਲ, ਐਸੇ ਟਰੈਕਟਰ ਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਦਾ ਘਰ ਚੱਲਦਾ। ਇਸ ਟਰੈਕਟਰ ਦੇ ਨਾਲ ਕਿੰਨੇ ਲੋਕਾਂ ਦੀ ਰੋਟੀ ਚੱਲਦੀ। ਅਸੀਂ ਕੱਲਾ ਆਪਣੇ ਲਈ ਨਹੀਂ ਲੜ ਰਹੇ। ਜਿਹੜੇ ਇਸ ਟਰੈਕਟਰ ਦੇ ਮਗਰ ਪਰਿਵਾਰ ਪਾਲਦੇ ਨੇ, ਉਹ ਮਜ਼ਦੂਰ ਜਿਹੜੇ ਦੂਜੀਆਂ ਸਟੇਟਾਂ 'ਚੋਂ ਝੋਨਾ ਲਾਉਣ ਆਉਂਦੇ ਨੇ, ਉਹਨਾਂ ਦੇ ਪਰਿਵਾਰ ਵੀ ਇਸ ਟਰੈਕਟਰ ਨਾਲ ਪਾਲਦੇ ਨੇ। ਪਿੰਡਾਂ ਵਿੱਚ ਦਿਹਾੜੀਦਾਰ ਬੰਦਾ, ਉਹਦਾ ਪਰਿਵਾਰ ਵੀ ਇਸ ਟਰੈਕਟਰ ਨਾਲ ਪਾਲਦਾ। ਜਿਵੇਂ ਮੰਡੀ 'ਚ ਆੜਤੀਆ ਬੈਠਾ ਹੈ, ਆੜਤੀ ਉਹਨਾਂ ਦੀ ਗੱਲ ਛੱਡੋ। ਆੜਤੀਆਂ ਦੇ ਮੈਂ ਸਿੱਧਾ ਬਿਆਨ ਦਿੰਦਾ, ਸ਼ਾਇਦ ਮੇਰੀ ਗੱਲ ਕਿਸੇ ਆੜਤੀਆਂ ਨੂੰ ਚੁੱਪ ਜਾਵੇ। ਅਸੀਂ ਆੜਤੀਆਂ ਦੇ ਪੱਖ 'ਚ ਨਹੀਂ। ਅੱਜ ਆੜਤੀਆ 268 ਰੁਪਏ ਦਾ ਬੋਰਾ ਸਾਨੂੰ 300 ਨੂੰ ਦਿੰਦਾ, ਤੇ ਨਾਲ ਕੀ ਕਹਿੰਦਾ, ਦਵਾਈ ਚੱਕ, ਧੱਕੇ ਨਾ ਦਿੰਦਾ। ਉਹ ਆੜਤੀਆ ਸਾਡੇ ਕਦਮ ਹੋਏ ਬਈ। ਉਹਦਾ ਪੈਸੇ ਬਣਾਉਣ ਦਾ ਇੱਕ ਸਾਧਨ ਆ। ਉਹਨਾਂ ਨੂੰ ਲਾਇਸੈਂਸ ਸਰਕਾਰ ਵੱਲੋਂ ਮਿਲਿਓ ਆ। ਉਹਨਾਂ ਲਾਇਸੈਂਸਾਂ ਦੇ ਤਹਿਤ ਉਹ ਸਾਡੇ ਕੋਲੋਂ ਸਿਰਫ 6 ਮਹੀਨਿਆਂ ਬਾਅਦ ਫਸਲ ਖਰੀਦਦੇ ਆ। ਭਾਜੀ ਅੱਜ ਮੱਕੀ ਕਿਉਂ ਰੁਲ ਰਹੀ ਆ, ਬਾਸਮਤੀ ਕਿਉਂ ਰੁਲ ਰਹੀ ਆ? ਉੱਥੇ ਆੜਤੀਆ ਨਹੀਂ ਬੈਠਾ, ਉਹ ਪੈਸੇ ਨਹੀਂ ਕਮਾਉਂਦਾ। ਗੱਲ ਆ ਭਾਜੀ ਰਲਿਆ ਮਿਲਿਆ ਤੰਤਰ ਹੈ।
ਇਹ ਜਿਹੜੀ ਖੋਪਰੀ ਆ ਲਾਲਿਆਂ ਦੀ, ਉਹ ਲਾਲਿਆਂ ਦੀ ਖੋਪਰੀ ਹੀ ਕੰਮ ਕਰਦੀ ਆ। ਉਹ ਚਾਹੇ ਦਿੱਲੀ ਵਾਲੇ ਲਾਲੇ ਦੀ ਆ, ਚਾਹੇ ਇੱਥੇ ਵਾਲੇ ਦੀ ਆ। ਤੁਸੀਂ ਕਦੇ ਅੱਜ ਤੱਕ ਕੋਈ ਪਿੰਡੂ ਲਾਲਾ ਜਾਂ ਸ਼ਹਿਰੀ ਲਾਲਾ ਇਹ ਗੱਲ ਕਹਿੰਦਾ ਦੇਖਿਆ ਕਿ ਧਰਨੇ ਦੇ ਵਿੱਚ ਕਿ ਅਸੀਂ ਕਿਸਾਨਾਂ ਨਾਲ ਆ? ਅੰਦਰ ਖਾਤੇ ਹੋ ਸਕਦਾ ਕੋਈ, ਪਰ ਡਰ ਦਾ ਸ਼ੋਰ ਨਹੀਂ ਹੁੰਦਾ। ਉਹਨੂੰ ਪਤਾ ਵੀ ਜਦੋਂ ਮੈਂ ਸਾਹਮਣੇ ਹੋ ਗਿਆ ਇਹਨਾਂ ਦੀ ਅੱਖ ਮੇਰੇ ਵੱਲ ਵੀ ਸਿੱਧੀ ਹੋ ਜਾਣੀ ਆ। ਸਰਕਾਰ ਦੀ ਨਿਗਾਹ ਗੁੰਡੇ ਆਉਂਦੇ ਨੇ, ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਸਰਪੰਚ ਨੇ ਜਿਹੜੇ, ਉਹ ਗੁੰਡਿਆਂ ਦੀਆਂ ਗੱਡੀਆਂ ਭਰ ਕੇ ਲਿਆ ਕੇ ਉਹਨਾਂ ਜ਼ਿਮੀਂਦਾਰਾਂ ਨੂੰ ਧਮਕਾਉਂਦੇ ਨੇ ਜਿਹੜੇ ਪਾਲਿਸੀ ਦਾ ਵਿਰੋਧ ਕਰਦੇ। ਉਦਾਹਰਨ ਹੈ ਇਦਾਂ ਦੀ, ਅੱਜ ਕੱਢ ਲਿਓ ਨੈਟ ਦੇ ਉੱਤੇ ਮੁੰਡੇ ਦੀ। ਮੇਰੇ ਕੋਲ ਮੈਂ ਦੇਖਦਾ ਸੀ ਵੀਡੀਓ, ਮੈਨੂੰ ਆਈ ਆ ਆਨਲਾਈਨ ਕੈਮਰੇ ਤੇ, ਮੁੰਡੇ ਨੇ ਵੀਡੀਓ ਚੱਕ ਕੇ ਪਾਈ ਆ। 2 ਗੱਡੀਆਂ ਗੁੰਡਿਆਂ ਦੀਆਂ ਆ ਕੇ, ਸਰਪੰਚ ਨਾਲ ਖੜਾ, ਪਿੰਡ ਦੇ ਕੁਝ ਬੰਦੇ ਆਮ ਆਦਮੀ ਪਾਰਟੀ ਦੇ ਨਾਲ ਖੜੇਗਾ, ਮੁੰਡੇ ਦੇ ਗੇਟ ਭੰਨੇ ਵੀ ਤੂੰ ਪਾਲਿਸੀ ਦੀ ਵਿਰੋਧਤਾ ਕਰਦਾ। ਇਹ ਭਾਜੀ ਬਹੁਤ ਦੁਖਦਾਇਕ ਸਮਾਂ ਹੈ। ਚੀਜ਼ ਨਹੀਂ ਲੱਗਦੀ ਤੁਹਾਨੂੰ ਕਿ ਜਦੋਂ ਪਿੰਡ ਜਾਊਗਾ, ਸਾਡੀ ਸੱਭਿਅਤਾ ਜਾਊਗੀ, ਸਾਡੀ ਵਿਰਾਸਤ ਜਾਊਗੀ, ਜਦੋਂ ਸਾਡੇ ਤੋਂ ਦੱਸਣ ਨੂੰ ਇਹ ਨਹੀਂ ਰਹੂਗਾ ਵੀ ਮੈਂ ਕਿਹੜੇ ਪਿੰਡ 'ਚ ਜੰਮਿਆ ਸੀ, ਕਿਉਂਕਿ ਉੱਥੇ ਤਾਂ ਪੁੱਡਾ ਗਲਾਡਾ ਕਮਾਡਾ ਦੀ ਕੋਈ ਨਾ ਕੋਈ ਕਲੋਨੀ ਹੋਣੀ ਹੈ। ਇਹ ਕਹੋਗੇ ਵੀ ਕਲੋਨੀ 'ਚ ਜੰਮਿਆ, ਇਹ ਕੀ ਲੱਗਦਾ ਫਿਰ ਵਿਰਾਸਤ ਨੂੰ ਵੀ ਢਾਲ ਲੱਗੂਗੀ ਜੇ ਕੋਈ ਇਤਿਹਾਸਕ ਪਿੰਡ ਹੈ। ਅਸਲ ਗੱਲ ਜਿਹੜੀ ਤੁਸੀਂ ਹੁਣ ਸਵਾਲ ਸਹੀ ਕੀਤਾ, ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜ਼ਮੀਨਾਂ 3-3 4-4 ਪੀੜ੍ਹੀਆਂ ਤੋਂ ਸਾਡੀ ਵਿਰਾਸਤ ਦੀਆਂ ਜ਼ਮੀਨਾਂ ਨੇ, ਹਨਾ। ਇਤਿਹਾਸਕ ਪਿੰਡ ਵੀ ਨੇ, ਇਤਿਹਾਸਕ ਪਿੰਡ ਵੀ ਨੇ, ਇਤਿਹਾਸਕ ਗੁਰੂ ਅਸਥਾਨ ਵੀ ਨੇ। ਇਹਨਾਂ ਨੇ ਹਰੇਕ ਚੀਜ਼ ਨੂੰ ਹੱਥ ਪਾਉਣਾ। ਆ ਭਾਰਤਮਾਲਾ ਦੇ ਅੰਦਰ ਕਈ ਇਹਨਾਂ ਨੇ ਗੁਰਦੁਆਰੇ ਵੀ ਢਾਏ ਨੇ ਦੂਜੀਆਂ ਸਟੇਟਾਂ ਵਿੱਚ ਜਿੱਥੇ ਸਿੱਖਾਂ ਦਾ ਜ਼ਿਆਦਾ ਦਬਦਬਾ ਨਹੀਂ ਸੀਗਾ। ਭਾਜੀ ਇਹ ਗੱਲ ਅਸਲ ਵਿੱਚ ਜ਼ਮੀਰ ਤੇ ਵਿਰਾਸਤ ਦੀ ਆ। ਉਹ ਜ਼ਮੀਨਾਂ ਨਾਲ ਸਾਡੀ ਵਿਰਾਸਤ ਜੁੜੀ ਆ। ਬਜ਼ੁਰਗਾਂ ਨੇ ਉਹ 'ਚ ਪਸੀਨਾ ਡੋਲਿਆ, ਅਸੀਂ ਉਹਦੇ ਵਿੱਚ ਕੰਮ ਕਰਦੇ ਆ, ਪਸੀਨਾ ਡੋਲਦੇ ਆ। ਮੈਂ 1.5 ਖੱਤੇ ਦਾ ਮਾਲਕ ਆ ਭਾਜੀ। ਮੇਰੇ ਪਿੰਡ ਦੇ 20 ਖੇਤਾਂ ਵਾਲੇ ਘਰ ਬੈਠੇ ਨੇ, ਵਿਰਾਸਤ ਉਹਨਾਂ ਦੀ ਵੀ ਜਾਣੀ ਆ। ਮੈਂ ਕੱਲ ਨੂੰ ਮੇਰੀ ਵੀਡੀਓ ਸ਼ੇਅਰ ਹੋਊਗੀ, ਉਹਨਾਂ ਤੱਕ ਪਹੁੰਚੂਗੀ। ਮੈਂ ਆਪਣੇ ਪਿੰਡ ਨੂੰ ਵੀ ਤੁਹਾਡੇ ਜਰੀਏ ਬੇਨਤੀ ਕਰਦਾ, ਜਿਹੜੇ 20 ਖੇਤਾਂ ਵਾਲੇ ਘਰ ਬੈਠੇ, ਮੱਤ ਜਾਣਿਓ ਵੀ ਅਸੀਂ ਵੱਡੇ ਜ਼ਿਮੀਂਦਾਰ ਆ। ਜਦੋਂ ਧੌਣ ਤੇ ਗੋਡਾ ਰੱਖਿਆ ਗਿਆ ਰਗੜੇ ਤੁਸੀਂ ਵੀ ਨਾਲ ਹੀ ਜਾਣ। ਇਹਦਾ ਮਤਲਬ ਉਹਨਾਂ ਨੂੰ ਰਾਜੀ ਸਮਝੀਏ ਪਾਲਿਸੀ ਦੇ ਨਾਲ, ਜਾਂ ਫਿਰ ਕੱਲ ਹਾਲੇ ਕੋਈ ਹਲੂਣਾ ਨਹੀਂ ਵੱਜਿਆ? ਰਾਜੀ ਨਹੀਂ, ਬਸ ਉਹ ਘਰਾਂ ਚੋਂ ਨਿਕਲਣਾ ਨਹੀਂ ਚਾਹੁੰਦੇ। ਰਾਜੀ ਨਹੀਂ ਆ ਉਹ, ਇਸ ਪਾਲਿਸੀ ਨਾਲ ਰਾਜੀ ਨਹੀਂ। ਜ਼ਮੀਨ ਖਾਤਰ ਮਰਨ ਨੂੰ ਤਿਆਰ ਆ, ਪਰ ਘਰਾਂ ਚੋਂ ਨਿਕਲ ਨਹੀਂ ਰਹੇ। ਤੁਸੀਂ ਮੰਨਦੇ ਹੋ ਵੀ ਅੱਜ 6 ਪਿੰਡਾਂ ਦਾ ਜਿਹੜਾ ਨੁਕਸਾਨ ਹੋ ਲਿਆ, 7 ਪਿੰਡਾਂ ਦਾ ਜਲੰਧਰ ਦੇ ਲਾਗੇ, ਤੁਸੀਂ ਇਹ ਦੇਖੋ, ਇਹ ਇੱਥੇ ਰੁਕਣਾ ਤਾਂ ਨਹੀਂ ਹੈ, ਇੰਨੀ ਗਾਹ ਨੂੰ ਜਾਣਾ। ਇੱਥੋਂ ਤੁਰਨਗੇ ਫਗਵਾੜੇ ਜਾਣਗੇ, ਫਗਵਾੜੇ ਤੋਂ ਗਰਾਂ ਜਾਣਗੇ, ਗਰਾਂ ਤੋਂ ਫਲੋਰ ਜਾਣਗੇ। ਅੱਜ ਫਲੋਰ ਤੋਂ ਕਿੰਨੇ ਟਰੈਕਟਰ ਆਏ ਹੋਣਗੇ ਇੱਥੇ? 165 ਕਲੋਨੀਆਂ ਪਾਈਪਲਾਈਨ 'ਚ ਨੇ। ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਇਹ ਕਾਮਯਾਬ ਕਰਕੇ ਫਿਰ ਅੱਗੇ ਨੂੰ ਵੀ ਤੁਰਨਾ ਹੈ। ਅੱਗੇ ਨੂੰ ਤੁਰਨਾ ਇਹਨਾਂ ਨੇ ਜਾਣਾ ਆ ਨਾ। ਹੋ ਸਕਦਾ ਜਿੱਦਾਂ ਲੁਧਿਆਣੇ ਦਾ ਪਾਣੀ ਗੰਦੇ ਨਾਲੇ 'ਚ ਪੈਂਦਾ, ਐਡੀਆਂ ਕਲੋਨੀਆਂ ਦਾ ਪਾਣੀ ਨਾ ਸਾਂਭਿਆ ਜਾਵੇ, ਇਹ ਵੀ ਸਤਲੁਜ ਨੂੰ ਲੈ ਕੇ ਜਾਣ। ਮੁੜ ਕੇ ਇਹਦੇ ਲਈ ਵੀ ਇੱਕ ਐਜੀਟੇਸ਼ਨ ਹੋਊਗੀ। ਫਿਰ ਰਾਜੇਵਾਲ ਸਾਹਿਬ ਕਹਿੰਦੇ ਕਿ ਜਿੰਨੀ ਵਸੋਂ ਪੰਜਾਬ ਦੀ ਇਸ ਸਮੇਂ ਹੈ ਨਾ, ਇਹ ਜਿੰਨੀ ਕੰਸਟਰਕਸ਼ਨ ਕਰਨ ਨੂੰ ਕਹਿੰਦੇ ਨੇ, ਉਹ ਸਾਰੀ ਵਸੋਂ ਨੂੰ ਉਹ ਕੰਸਟਰਕਸ਼ਨ ਸਾਂਭ ਸਕਦੀ ਹੈ। ਇੰਨੀ ਕੰਸਟਰਕਸ਼ਨ, ਇੰਨੀਆਂ ਬਿਲਡਿੰਗਾਂ ਦੀ ਲੋੜ ਪੰਜਾਬ ਨੂੰ ਹੈ ਜਾਂ ਫਿਰ ਨਹੀਂ? ਬਿਲਡਿੰਗਾਂ ਦੀ ਲੋੜ ਹੈ ਨਹੀਂ। ਕਿੱਦਾਂ ਪਿੰਡਾਂ ਵਿੱਚ ਚਲ ਜਾਓ, ਇੱਕ ਬਜ਼ੁਰਗ ਇਕੱਲਾ ਅੰਦਰ, ਮਾਂ ਬਾਪ ਬੈਠਾ, ਧੀ ਪੁੱਤ 2 ਬੱਚੇ ਦੋਨੋਂ ਬਾਹਰ, ਰਹਿਣਾ ਕਿਨੇ ਆ? ਇਹ ਆ ਜਿਹੜੇ ਪ੍ਰਵਾਸੀ ਭਈਏ ਨੇ, ਜਿਹੜੇ ਹਰਿਆਣਵੀ ਨੇ, ਜਿਹੜੇ ਰਾਜਸਥਾਨੀ ਨੇ, ਉਹ ਲੋਕ ਆ ਕੇ ਰਹਿਣਗੇ। ਆ ਹਿਮਾਚਲੀ ਸਾਰੇ ਹੀ ਪੰਜਾਬ ਵਿੱਚ ਆ ਗਏ। ਇਹਨਾਂ ਨੇ ਚੰਡੀਗੜ੍ਹ ਪੰਜਾਬ ਦੇ ਕਿੰਨੇ ਪਿੰਡ ਉਜਾੜ ਕੇ ਉਹ ਬਣਾਇਆ। ਸਤਿ ਸ਼੍ਰੀ ਅਕਾਲ। ਕਿੰਨੇ ਪਿੰਡ ਉਜਾੜ ਕੇ ਬਣਾਇਆ ਚੰਡੀਗੜ੍ਹ। ਤੇ ਚੰਡੀਗੜ੍ਹ ਦੇ ਵਿੱਚ ਤੁਸੀਂ ਜਾ ਕੇ ਦੇਖੋ ਪੰਜਾਬੀ ਕਿੰਨੇ ਸਾਰਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ। ਤੇ ਅੱਜ ਉੱਤੇ ਦਾਅਵਾ ਹਰਿਆਣੇ ਦਾ ਜਤਾਇਆ ਜਾਂਦਾ। ਇਹ ਜਿਹੜੀਆਂ ਚੀਜ਼ਾਂ ਨੇ, ਤੁਸੀਂ ਗੱਲ ਕਰਦੇ ਬਸੋਂ ਦੀ, ਬਸੋਂ ਸਾਡੇ ਕੋਲੇ ਹੈ ਨਹੀਂ। ਬੱਚੇ ਸਾਡੇ, ਤੁਸੀਂ ਜਾ ਕੇ, ਮੈਂ ਬਾਹਰਲੀਆਂ ਕੰਟਰੀਆਂ 'ਚ ਜਾਣਾ, ਬੱਚੇ ਤੇ ਸਾਰੇ ਉੱਥੇ ਨੇ, ਇੱਥੇ ਬਜ਼ੁਰਗ ਬੈਠੇ ਨੇ। ਪੰਜਾਬ ਦੇ ਵਿੱਚੋਂ ਅੱਧੀਆਂ ਕੋਠੀਆਂ, ਅੱਧੇ ਘਰ ਪਿੰਡਾਂ ਦੇ ਬੰਦ ਪਏ ਨੇ। ਇਹ ਕਲੋਨੀਆਂ ਨੂੰ ਅਸੀਂ ਕੀ ਕਰਨਾ? ਨਾਲੇ ਭਾਈ ਇੱਕ ਗੱਲ ਹੋਰ ਦੱਸਦੇ ਆ, ਜਦੋਂ ਭੁੱਖ ਲੱਗਣੀ ਆ, ਦੰਦੀਆਂ ਕੋਠੀਆਂ ਤੇ ਇੱਟਾਂ ਨੂੰ ਨਹੀਂ ਵੱਢ ਹੋਣੀਆਂ, ਆਨੇ ਨੇ ਖੇਤਾਂ 'ਚੋਂ। ਭੁੱਖ ਉਹਨੇ ਪੂਰੀ ਕਰਨੀ, ਚਾਹੇ ਉਹ ਲਾਲਾ ਆੜਤੀਆ ਗੱਦੀ ਤੇ ਬੈਠਾ, ਚਾਹੇ ਉਹ ਅਡਾਨੀ ਆਪਣੀ ਕੁਰਸੀ ਤੇ ਬੈਠਾ, ਚਾਹੇ ਪ੍ਰਧਾਨ ਮੰਤਰੀ ਆਪਣੀ ਕੁਰਸੀ ਤੇ ਬੈਠਾ। ਉਹ ਕੁਰਸੀਆਂ ਨੂੰ ਜਾਂ ਇੱਟਾਂ ਨੂੰ, ਉਹਨਾਂ ਆ ਮਸ਼ੀਨਰੀ ਨੂੰ ਦੰਦੀਆਂ ਨਹੀਂ ਵੱਢਣਗੇ ਭਾਜੀ। ਦੰਦੀਆਂ ਉਹ ਰੋਟੀ ਦੀ ਬੁਰਕੀ ਨੂੰ ਵੱਢਣੀਆਂ ਪੈਣੀਆਂ। ਜੇ ਰੋਟੀ ਹੁਣ ਕੋਠਿਆਂ ਤੇ ਥੋੜਾ ਉੱਗਣੀ ਆ, ਰੋਟੀ ਤਾਂ ਖੁੱਲਿਆ ਖੇਤਾਂ 'ਚ ਨਹੀਂ ਹੋਣੀ। ਕਮਲਿਆਂ 'ਚ ਖੇਤੀ ਨਹੀਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।